ਕੈਲੀਫੋਰਨੀਆ ਦੇ ਵਿੱਚ 40 ਕਾਉਂਟੀਜ਼ ਅਜਿਹੀਆਂ ਨੇ ਜਿਨ੍ਹਾਂ ਨੂੰ ਟੈਕਸ ਰਿਲੀਫ ਦਿੱਤਾ ਗਿਆ, ਕਿਉਂਕਿ ਮੌਸਮ ਪਿਛਲੇ ਸਾਲ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਕੋਈ ਬਹੁਤਾ ਸਾਜ਼ਗਾਰ ਨਹੀਂ ਸੀ। ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸੇ ਕਰਕੇ। ਪਰ ਹੁਣ ਜਿਹੜੀ ਸਟੇਨਲੈਸ ਕਾਉਂਟੀ ਆ ਉਹਦੇ ਵਿੱਚੋਂ ਹੁਣ ਕਈ ਸਾਰੇ ਲੋਕਾਂ ਨੂੰ ਟੈਕਸ ਰਿਲੈਕਸੇਸ਼ਨ ਦੇ ਬਾਵਜੂਦ ਜਿਹੜੀ ਐਕਸਪੈਂਡ ਹੋਈ ਸੀਗੀ, ਜਿਹੜੀ ਆਪਾਂ ਕਹਿ ਲਈਏ ਅਕਤੂਬਰ ਤੱਕ ਜਿਹੜੇ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਅਕਤੂਬਰ ਤੱਕ ਹੀ ਆ ਇਹ, ਪਰ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜੇ ਨੋਟਿਸ ਆ ਉਹ ਮਿਲਣੇ ਸ਼ੁਰੂ ਹੋ ਗਏ ਆ ਤੇ ਲੋਕ ਇਸ ਗੱਲੋਂ ਹੈਰਾਨ ਨੇ। ਖਾਸ ਕਰਕੇ ਜੈਫ ਬੌਗਰ ਉਹਨਾਂ ਦਾ ਨਾਮ ਦੱਸਿਆ ਗਿਆ, ਉਹਨਾਂ ਨੂੰ ਮੇਲ ਦੇ ਰਾਹੀਂ ਨੋਟਿਸ ਮਿਲਿਆ ਕਿ ਉਹਦੀ ਜਿਹੜੀ ਟੈਕਸ ਦੀ ਪੇਮੈਂਟ ਆ ਉਹ ਡਿਊ ਹੈ ਜੂਨ 26 ਤੱਕ। ਤੇ ਹੁਣ ਕਹਿੰਦੇ ਕਿ ਅਸੀਂ ਤਾਂ ਅਕਤੂਬਰ 16 ਤੱਕ ਐਕਸਪੈਕਟ ਕਰ ਰਹੇ ਸੀਗੇ ਤੇ ਇਹਦੇ ਲਈ ਅਸੀਂ ਆਪਦਾ ਬਜਟ ਜਿਹੜਾ ਉਸ ਹਿਸਾਬ ਨਾਲ ਖਰਚੇ ਕੀਤੇ ਆ। ਪਰ ਨਾਲੋਂ ਉਹ ਕਹਿੰਦੇ ਕਿ ਹੁਣ ਅਸੀਂ ਹੈਰਾਨ ਹੈ ਇਸ ਗੱਲ ਤੋਂ ਕਿ IRS ਨੇ ਹੁਣ ਸਾਨੂੰ ਇਸ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਇਸੇ ਸਾਲ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਮੌਸਮ ਗੜਬੜੀਆਂ ਕਰਕੇ ਲੋਕਾਂ ਦੇ ਉੱਤੇ ਬਹੁਤ ਸਾਰਾ ਅਸਰ ਪਿਆ, ਸਟੋਰਮਸ ਆਏ, ਫਲੱਡਿੰਗ ਹੋਈਆਂ, ਮਡ ਸਲਾਈਡਸ ਹੋਈਆਂ, ਬਹੁਤ ਸਾਰਾ ਕੁਛ ਹੋਇਆ ਤਾਂ ਕੰਮਕਾਰ ਵੀ ਪ੍ਰਭਾਵਿਤ ਹੋਣੇ ਲਾਜ਼ਮੀ ਸੀਗੇ। ਤਾਂ ਉਹ ਕਹਿੰਦੇ ਕਿ IRS ਦੀ ਅਨਾਊਂਸ ਦੇ ਹੋਣ ਦੇ ਬਾਵਜੂਦ ਇਹ ਹਾਲੇ ਤੱਕ ਵੀ ਸਾਨੂੰ ਜਿਹੜਾ ਨੋਟਿਸ ਆ ਉਹ ਕਿਉਂ ਮਿਲ ਰਹੇ ਆ। ਤੇ ਉਹਨਾਂ ਨੂੰ ਨਹੀਂ, ਉਹਨਾਂ ਨੇ ਜਦੋਂ ਇਸ ਬਾਬਤ ਕਮਿਊਨਿਟੀ ਦੇ ਵਿੱਚ ਗੱਲਬਾਤ ਕੀਤੀ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ, ਟੈਕਸ ਪੇਅਰਸ ਨੂੰ ਨੋਟਿਸ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਕਿ ਉਹਨਾਂ ਦਾ ਜਿਹੜਾ ਟੈਕਸ ਆ ਉਹ ਡਿਊ ਆ ਤੇ ਇਸ ਕਰਕੇ ਟੈਕਸ ਜਿਹੜਾ ਉਹ ਛੇਤੀ ਤੋਂ ਛੇਤੀ ਭਰਿਆ ਜਾਵੇ। ਲੋਕ ਇਸ ਗੱਲੋਂ ਹੈਰਾਨ ਨੇ ਕਿਉਂਕਿ ਖਾਸ ਕਰਕੇ ਬਹੁਤ ਸਾਰੀਆਂ ਕਾਉਂਟੀਜ਼ ਦਾ ਜ਼ਿਕਰ ਕੀਤਾ ਗਿਆ, ਅਲਮੇਡਾ ਜਾਂ ਹੋਰ ਸਾਰੀਆਂ ਕਾਉਂਟੀਜ਼ ਦਾ, ਜਿੱਥੇ IRS ਨੇ ਇਹਨਾਂ ਨੂੰ ਰਿਆਇਤ ਦਿੱਤੀ ਸੀਗੀ। ਪਰ ਉਹ ਕਹਿੰਦੇ ਕਿ ਅਸੀਂ ਹੈਰਾਨ ਹੈ ਕਿ ਸਾਡੀ ਕਾਉਂਟੀ ਰਿਆਇਤ ਦੇ ਵਿੱਚ ਆ, ਪਰ ਬਾਵਜੂਦ ਇਸ ਦੇ ਸਾਨੂੰ ਟੈਕਸ ਦੇ ਜਿਹੜੇ ਨੋਟਿਸ ਆ ਉਹ ਮਿਲ ਰਹੇ ਆ। ਜੀ ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ 15 ਸਾਲਾਂ ਦਾ ਇੱਕ ਵਿਲੋ ਗਲੈਨ ਹਾਈ ਸਕੂਲ ਦਾ ਸਟੂਡੈਂਟ ਕੱਲ ਰਾਤੀ ਹਿੱਟ ਐਂਡ ਰਨ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਹੈਗਾ। 12:55 ਤੇ ਅੱਜ ਤੜਕੇ ਸਵੇਰੇ 2400 ਬਲਾਕ ਆਫ ਰਿਕੋਲਡ ਐਵਨਿਊ ਜੋ ਕਨੋਆਸ ਗਾਰਡਨ ਨੇਬਰਹੁੱਡ ਆ, ਉੱਥੇ ਐਕਸੀਡੈਂਟ ਵਾਪਰਿਆ। ਵਿਕਟਮ ਨੂੰ ਆਇਡੈਂਟੀਫਾਈ ਕੀਤਾ ਗਿਆ ਲੇਟਰ ਔਨ, ਉਸਦਾ ਨਾਮ ਜਸਟਿਨ ਐਸਟੀਰਾ ਕਰਕੇ ਦੱਸਿਆ ਗਿਆ। ਫਿਲੀਪੀਨ ਤੋਂ ਇਹ ਪਰਿਵਾਰ ਇੱਥੇ ਮੂਵ ਹੋਇਆ ਸੀ ਤੇ ਬਹੁਤ ਹੀ ਕਹਿੰਦੇ ਵਧੀਆ ਨੌਜਵਾਨ ਸੀਗਾ। ਉਹਦੇ ਜਿੱਥੇ ਵੀ ਉਹਦਾ ਐਕਸੀਡੈਂਟ ਹੋਇਆ, ਮੌਤ ਹੋਈ ਆ, ਬਹੁਤ ਸਾਰੇ ਉਹਦੇ ਨਾਲ ਦੇ ਸਟੂਡੈਂਟਸ ਬੱਚੇ ਉੱਥੇ ਜਿਹੜੇ ਫਲਾਵਰ ਲੈ ਕੇ ਰੱਖ ਰਹੇ ਸੀ, ਕਹਿੰਦੇ ਵੀ ਬਹੁਤ ਫਰੈਂਡਲੀ ਸੀ, ਬਹੁਤ ਓਪਨ ਸੀ, ਸਾਰੀ ਕਮਿਊਨਿਟੀ ਦੇ ਵਿੱਚ ਉਸ ਨੂੰ ਪਸੰਦ ਕੀਤਾ ਜਾਂਦਾ ਸੀ। ਤੇ ਉਹ ਬਹੁਤ ਹੀ ਜਿਹੜੀ ਦਰਦਨਾਕ ਘਟਨਾ ਵਾਪਰੀ ਹੈ ਵੀ ਇੱਕ ਹਾਈ ਸਕੂਲ ਦਾ ਸਟੂਡੈਂਟ ਹਿੱਟ ਐਂਡ ਰਨ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ ਮਾਰਿਆ ਗਿਆ ਹੈਗਾ। ਪ੍ਰੋਬਲਮ ਇਹ ਆ ਵੀ ਹਿੱਟ ਐਂਡ ਰਨ ਪੈਡੈਸਟਰੀਅਨ ਦੀ ਮੌਤਾਂ ਦੀ ਗਿਣਤੀ ਵੀ ਕੈਲੀਫੋਰਨੀਆ 'ਚ ਬਹੁਤ ਵੱਧ ਰਹੀ ਹੈਗੀ ਆ। ਜੇ ਸੈਨ ਹੋਜ਼ੇ 'ਚ ਦੱਸਿਆ ਜਾਵੇ 19ਵਾਂ ਫੇਟਲ ਕੋਲੀਜਨ ਸੀ, 20ਵਾਂ ਟ੍ਰੈਫਿਕ ਡੈਥ ਸੀ ਤੇ 12ਵੀਂ ਪੈਡੈਸਟਰੀਅਨ ਡੈਥ 2023 ਦੇ ਵਿੱਚ ਹੋ ਚੁੱਕੀ ਹੁਣ ਤੱਕ। ਸੋ ਇਹ 5 ਮਹੀਨਿਆਂ ਦੇ ਵਿੱਚ ਇੰਨੀਆਂ ਮੌਤਾਂ ਆਲਰੇਡੀ ਹੋ ਚੁੱਕੀਆਂ ਹੈਗੀਆਂ। ਜੀ, ਫ੍ਰੈਜ਼ਨੋ ਦੇ ਵਿੱਚ 2019 ਦੇ ਵਿੱਚ ਇੱਕ ਬੜਾ ਦਰਦਨਾਕ ਗੋਲੀਕਾਂਡ ਜਿਹੜਾ ਵਾਪਰਿਆ ਸੀ, ਜਿਹਦੇ ਵਿੱਚ ਇੱਕ ਬੰਦੇ ਨੇ ਇੱਕ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਸਨ ਤੇ ਉਹਦੇ ਵਿੱਚ ਇੱਕ ਛੋਟੀ ਬੱਚੀ ਜਿਹੜੀ ਕਿ 10 ਕੁ ਮਹੀਨਿਆਂ ਦੀ ਸੀਗੀ ਉਸ ਸਮੇਂ, ਉਹਦੇ ਸਿਰ ਦੇ ਵਿੱਚ ਉਹ ਗੋਲੀਆਂ ਵੱਜੀਆਂ ਸਨ ਜਦੋਂ ਇਸ ਬੰਦੇ ਨੇ ਕਾਰ ਉੱਤੇ ਗੋਲੀਆਂ ਚਲਾਈਆਂ ਸਨ। ਬਾਅਦ ਦੇ ਵਿੱਚ ਇਸ ਹਾਦਸੇ ਦੀ ਜਾਂਚ ਕੀਤੀ ਗਈ ਸੀ ਤੇ ਇਸ ਹਾਦਸੇ ਦੇ ਵਿੱਚ ਜਦੋਂ ਜਿਹੜੀ ਜਾਂਚਕਰਤਾ ਬੀਬੀ ਸੀ, ਅਫਸਰ ਬੀਬੀ ਮੇਗਨ ਗਲਾਕਰ, ਉਹਨੇ ਇਹ ਗੱਲ ਕਹੀ ਸੀ ਕਿ ਬੜਾ ਦਰਦਨਾਕ ਹਾਦਸਾ, ਜਦੋਂ ਮੇਰੀ ਜਾਂਚ ਕਰ ਰਹੀ ਸੀ ਤਾਂ ਮੇਰੇ ਹੱਥ ਜਿਹੜੇ ਆ ਉਹ ਜਵਾਬ ਦੇ ਰਹੇ ਸੀਗੇ। ਹੁਣ ਇਸ ਬੰਦੇ ਨੂੰ ਇਸ ਕੇਸ ਦਾ ਟ੍ਰਾਇਲ ਸ਼ੁਰੂ ਹੋਇਆ ਤੇ ਇਹਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਨਾਮ ਦੱਸਿਆ ਗਿਆ ਮਾਰਕੋਸ ਐਕਾਰਟ ਤੇ ਇਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਦੇ ਉੱਤੇ ਦੋਸ਼ ਇਹ ਲੱਗਿਆ, 27 ਸਾਲ ਮਾਰਕੋਸ ਦੀ ਉਮਰ ਦੱਸੀ ਗਈ ਹੈ ਕਿ ਉਹਨੇ ਇੱਕ ਕਾਰ ਉੱਤੇ ਫਾਇਰ ਕੀਤੇ, ਗਨ ਫਾਇਰਿੰਗ ਕੀਤੀ ਤੇ ਇਸੇ 3 ਵਾਰੀ। ਤਾਂ ਇਸੇ ਘਟਨਾ ਦੇ ਵਿੱਚ ਇੱਕ ਡਰਾਈਵਰ ਜ਼ਖਮੀ ਹੋਇਆ ਤੇ ਇੱਕ ਬੱਚੀ ਜਿਹੜੀ ਆ ਉਹ ਮਾਰੀ ਗਈ ਸੀ, ਉਹਦੇ ਸਿਰ ਦੇ ਵਿੱਚ ਗੋਲੀ ਵੱਜੀ ਸੀ ਤੇ ਜਦੋਂ ਗੋਲੀ ਉਦੋਂ ਵੱਜੀ ਸੀ ਜਦੋਂ ਆਪਣੀ ਮਾਂ ਦੇ ਗੋਦ ਦੇ ਵਿੱਚ ਉਹ ਕੁੜੀ ਪਈ ਸੀਗੀ। 10 ਮਹੀਨੇ ਮਾਫ਼ ਕਰਨਾ ਉਹਦੀ ਉਮਰ ਸੀਗੀ। ਇਹ ਘਟਨਾ ਵਾਪਰੀ ਸੀ ਸੈਂਟਰਲ ਫ੍ਰੈਜ਼ਨੋ ਦੇ ਵਿੱਚ 2019 ਦੇ ਵਿੱਚ। ਹੁਣ ਇਸ ਕੇਸ ਦੀ ਜਿਹੜੀ ਆ ਉਹ ਅਦਾਲਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਹਦਾ ਕਹਿਣਾ ਮੇਗਨ ਜਿਹੜੀ ਬੀਬੀ ਨੇ ਇਸ ਕ੍ਰਾਈਮ ਸੀਨ ਨੂੰ ਦੇਖਿਆ ਸੀ ਤੇ ਉਸ ਤੋਂ ਬਾਅਦ ਇਹਨੇ
ਉਸ ਤੋਂ ਬਾਅਦ ਜਾਂਚ ਕੀਤੀ ਸੀ, ਤਾਂ ਇਹ ਕਹਿੰਦੀ ਸੀ ਕਿ ਮੈਂ ਬੜੀ ਹੈਰਾਨ ਹੋਈ ਤੇ ਮੇਰੇ ਲਈ ਬੜਾ ਦਰਦਨਾਕ ਹਾਦਸਿਆਂ ਦੇ ਵਿੱਚੋਂ ਇੱਕ ਸੀਗਾ ਜਦੋਂ ਮੈਂ ਛੋਟੀ ਬੱਚੀ ਨੂੰ ਗੋਲੀ ਵੱਜੇ ਹੋਏ ਦੇਖਿਆ। ਤਾਂ ਹੁਣ ਉਹ ਕਹਿੰਦੇ ਕਿ ਅਸੀਂ ਸਾਰੇ ਜਿਹੜੇ ਐਵੀਡੈਂਸ ਨੇ ਜਾਂ ਸਾਰੇ ਜਿਹੜੇ ਪ੍ਰੂਫ ਨੇ ਉਹ ਇਕੱਠੇ ਕੀਤੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਹਾਦਸੇ ਦੇ ਵਿੱਚ ਜਿਹੜੀ ਫੈਮਿਲੀ ਹੈ, ਜਿਹੜਾ ਪਰਿਵਾਰ ਹੈ, ਉਹਨੂੰ ਨਿਆਂ ਦਿਵਾ ਸਕਾਂਗੇ। ਜੀ। ਅੱਜ ਸਵੇਰੇ ਹਾਈਵੇ 680 ਮਾਰਟੀਨਸ ਦੇ ਲਾਗੇ ਇੱਕ ਬਿਗ ਰਿਗ ਦਾ ਕ੍ਰੈਸ਼ ਹੋ ਗਿਆ, ਜਿਹਦੇ ਨਾਲ ਬਹੁਤ ਲੰਮਾ ਟ੍ਰੈਫਿਕ ਰਿਹਾ। ਘੰਟਿਆਂ ਬੱਧੀ 680 ਸਟਕ ਰਹੀ। ਜੀ। 7:45 ਤੇ ਆਰਥਰ ਰੋਡ ਦੇ ਉੱਤੇ ਇਹ ਐਕਸੀਡੈਂਟ 680 ਦੇ ਉੱਤੇ ਵਾਪਰਿਆ। ਕੁਝ ਮਾਈਨਰ ਇੰਜਰੀਜ਼ ਆਈਆਂ, ਲੱਕਲੀ ਕਿਸੇ ਦਾ ਕੋਈ ਮੇਜਰ ਨੁਕਸਾਨ ਨਹੀਂ ਹੋਇਆ। ਇੱਕ ਡਰਾਈਵਰ ਨੇ ਰੀਅਰ ਐਂਡ ਕੀਤਾ ਸੀ ਇੱਕ ਕਾਰ ਨੂੰ, ਤੇ ਨਾਲ ਹੀ ਬਿਗ ਰਿਗ ਜਦੋਂ ਜਿਸ ਟਾਈਮ ਦੇ ਉੱਤੇ ਇਹ ਕ੍ਰੈਸ਼ ਹੋਇਆ ਤੇ ਇਹ ਜੋ ਵੱਡਾ ਟੈਂਕ ਸੀ ਉਹ ਪੰਕਚਰ ਹੋ ਗਿਆ, ਜਿਹਦੇ ਨਾਲ 80 ਗੈਲਨ ਦੇ ਕਰੀਬ ਡੀਜ਼ਲ ਸੜਕ ਦੇ ਉੱਤੇ ਡਿੱਗ ਪਿਆ ਤੇ ਉਸ ਨੂੰ ਵੀ ਲੇਟਰ ਔਨ ਕਲੀਨ ਕੀਤਾ ਗਿਆ। ਜੀ, ਜੀ।